बिस्मिल्लाहिर्रहमानिर्रहीम। तो अज के पंजाबी वीलॉग च तमाम भैणां ते भरावां ते बच्चियां नूं जी आयां नूं। अज के पंजाबी वीलॉग का साडा टॉपिक है पिंड दा नाई ते ख्वाजा आसिफ। टॉपिक वाले पासे तो आवांगे, लेकिन पहलां तुहानूं याद करा दईए कि जे हजे तक इस चैनल नूं सबसक्राइब नहीं कीता तो करो, ताकि तगड़ा होवे ते दी आवाज़ दूर तक अपड़े। अच्छा जी, टॉपिक वाल आउण तो पहलां ये तुहाडे नाल गल कर लईए कि पिंड दे विच जिहड़ा किसी दा पेशा हुंदा है ਉਹੀ ਉਹਦੀ ਪਛਾਣ ਬਣ ਜਾਂਦੀ ਹੈ। ਕੰਮ ਜ਼ਰਫ ਲੋਕ ਜਿਹੜੇ ਨੇ ਉਹ ਕਿਸੇ ਇਨਸਾਨ ਨੂੰ ਘੱਟ ਸਮਝਦੇ ਨੇ ਤੇ ਕਿਸੇ ਨੂੰ ਵੱਧ ਸਮਝਦੇ ਨੇ। ਹਾਲਾਂਕਿ ਅੱਲਾ ਔਰ ਅੱਲਾ ਦੇ ਰਸੂਲ ਸੱਲੱਲਾਹੁ ਅਲੈहि ਵਸੱਲਮ ਨੇ ਸਾਰੇ ਇਨਸਾਨਾਂ ਨੂੰ ਬਰਾਬਰ ਆਖਿਆ ਤੇ ਸਪੈਸ਼ਲੀ ਜਿਹੜਾ ਬੰਦਾ ਆਪਣੇ ਹੱਥ ਨਾਲ ਕੰਮ ਕਰਦਾ ਉਹਨੂੰ ਬੜਾ ਆਲਾ ਆਖਿਆ। ਪਿੰਡਾਂ ਦੇ ਵਿੱਚ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਉਹੀ ਉਹਦੀ ਪਛਾਣ ਹੁੰਦੀ ਹੈ। ਜ਼ਿਮੀਂਦਾਰ ਵਾਈ ਬੀਜੀ ਕਰਦਾ ਹੈ, ਇਸ ਵਾਸਤੇ ਉਹਨੂੰ ਜ਼ਿਮੀਂਦਾਰ ਆਖ ਦਿੰਦੇ ਨੇ। ਜਿਹੜਾ ਮੋਚੀ ਜੁੱਤੀਆਂ ਛੁੱਤੀਆਂ ਗੰਢਦਾ ਉਹਦੇ ਕੰਮ ਦੇ ਹਿਸਾਬ ਨਾਲ ਉਹਦੀ ਪਛਾਣ ਮੋਚੀ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਤੇਲੀ ਜਿਹੜਾ ਤੇਲ ਛੇਲ ਦਾ ਕੰਮ ਹੈ, ਕੋਲੂ ਦੇ ਉੱਤੇ ਤੇਲ ਕੱਢਦਾ ਉਹਨੂੰ ਤੇਲੀ ਆਖ ਦਿੰਦੇ ਨੇ। ਇਸੇ ਤਰੀਕੇ ਨਾਲ ਸਕਾ ਜਿਹੜਾ ਉਹ ਪਾਣੀ ਛਾਣੀ ਦਾ ਕੰਮ, ਉਹਨੇ ਘੜੇ ਛੜੇ ਭਰਨੇ ਨੇ, ਉਹਨੂੰ ਉਹ ਕੰਮ ਆਖ ਦਿੰਦੇ ਨੇ। ਭਰਾਈ ਨੇ ਜਿਹੜੀ ਉਹ ਡਗਾ ਸ਼ਗਾ ਲਾਉਣਾ ਹੈ, ਮਨਿਆਦੀ ਕਰਨੀ ਹੈ, ਉਹਦੇ ਹਿਸਾਬ ਨਾਲ ਉਹਦੀ ਉਹ ਜਿਹੜੀ ਸ਼ਨਾਖਤ ਉਹਨੂੰ ਉਹ ਦੇ ਦਿੰਦੇ ਨੇ। ਮਤਲਬ ਕਹਿਣ ਦਾ ਇਹ ਹੈ ਕਿ ਜਿੰਨੇ ਪੇਸ਼ੇ ਨੇ ਉਨੀਆਂ ਸ਼ਨਾਖਤਾਂ ਨੇ ਲੋਕਾਂ ਦੀਆਂ, लेकिन पिंड दे विच एक ऐसा पेशा है जिहड़ा अगर ना होवे या छुट्टी ते चला जाए या पिंड च मौजूद ना होए तो पिंड ठप्पिया जाए पूरे का पूरा। सोचते होवोगे किहड़ा? वो है पिंड दे नाई दा। हर पेशे की बड़ी अहमियत है और हर पेशा पिंड दे विच अपना अपना काम करदा और वो काम ना करे तो तुहाडा फसिया गड्ढा नहीं निकल सकदा, तुहाडे पई हुई मुसीबत तुहाडे गलों नहीं निकल सकती। तुसीं ज़रा सोचो एक मिनट वास्ते कि जे तुहाडी जुत्ती टुट जाए तो टुट्टी जुत्ती नाल तुरना किड्डा औखा। तो हुण दीयां गल्लां ने ना कि एक बंदे कोल 5-5 7-7 10-10 20-20 जुत्तियां ने। कोई जमाना सी अपने बजुर्गों को पुछो जिहड़े बैठे ने, तुहानूं दस्सणगे भी एक घर दे विच 4-4 भरा हुंदे सन ते किते प्राहुणचारी जाण वास्ते इक्को ही जुत्ती हुंदी सी। ਉਹ ਜਿੰਨੇ ਜਾਣਾ ਹੁੰਦਾ ਸੀ ਉਹੀ ਪਾ ਲੈਂਦੇ ਸੀ। ਸੈਜ਼ ਥੋੜ੍ਹਾ ਬਹੁਤ ਅੱਗੇ ਪਿੱਛੇ ਵੀ ਹੋਵੇ ਤੇ ਅੱਗੇ ਕੋਈ ਲੀਰ ਸ਼ੀਰ ਰੱਖ ਲੈਂਦੇ ਸਨ, ਕੱਪੜੇ ਦੀ ਟਾਕੀ ਸ਼ਾਕੀ ਰੱਖ ਲੈਂਦੇ ਸਨ। ਤੇ ਇਸ ਲਈ ਜਦੋਂ ਕੋਈ ਮੁਸੀਬਤ ਪਈ ਹੋਵੇ ਨਾ, ਜੁੱਤੀ ਲੱਗਣ ਡਈ ਹੋਵੇ ਤੇ ਬੰਦੇ ਨੂੰ ਵੱਢਦੀ ਹੋਵੇ ਨਾ ਜੁੱਤੀ, ਤੇ ਬੰਦੇ ਨੂੰ ਦੁਨੀਆ ਦੀ ਸਭ ਤੋਂ ਵੱਡੀ ਮੁਸੀਬਤ ਉਸ ਵੇਲੇ ਇਹ ਨਹੀਂ ਲੱਗਦੀ ਕਿ ਟਰੰਪ ਜਿੱਤੇਗਾ ਕਿ ਬਾਈਡਨ ਜਿੱਤੇਗਾ। ਬੰਦੇ ਨੂੰ ਇਹ ਨਹੀਂ ਲੱਗਦਾ ਕਿ ਨਵਾਜ਼ ਸ਼ਰੀਫ ਅਹਿਲ ਕਰਾਰ ਪਾਏਗਾ ਕਿ ਨਹੀਂ ਪਾਏਗਾ। ਬੰਦੇ ਵਾਸਤੇ ਮੁਸੀਬਤ ਆਪਣੀ ਜੁੱਤੀ ਹੁੰਦੀ ਹੈ ਜਿਹੜੀ ਪੈਰ ਨੂੰ ਵੱਢਣ ਡਈ ਹੁੰਦੀ ਹੈ। ਇਸ ਲਈ ਜਿਸ ਤਨ ਲਾਗੇ ਉਹ ਤਨ ਜਾਣੇ, ਜਿਹਨੂੰ ਮੁਸੀਬਤ ਜਿਹੜੀ ਪਈ ਹੁੰਦੀ ਹੈ ਨਾ ਉਹੀ ਉਹਦੇ ਲਈ ਅਹਿਮ ਹੁੰਦੀ ਹੈ। ਵਾਪਸ ਆਉਣੇ ਜੀ ਹੁਣ ਨਾਈ ਤੇ। ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਸਾਰੇ ਹੀ ਪੇਸ਼ੇ ਨੇ, ਆਮ ਨੇ, ਲੇਕਿਨ ਜਿਹੜਾ ਨਾਈ ਹੈ ਨਾ ਜੀ, ਉਹ ਤੋਂ ਬਗੈਰ ਪਿੰਡ ਨਹੀਂ ਚੱਲਦਾ। ਤੁਸੀਂ ਸੋਚਦੇ ਹੋਵੋਗੇ ਉਹ ਕਿਵੇਂ? ਕਿਉਂਕਿ ਨਾਈ ਦੇ ਕੰਮ ਇੰਨੇ ਸਾਰੇ ਨੇ ਪਿੰਡ 'ਚ ਕਿ ਜੇ ਉਹ ਇੱਕ ਵੀ ਕੰਮ ਨਾ ਹੋਵੇ ਤਾਂ ਗਾਂਹ ਪਿੰਡ ਨਹੀਂ ਤੁਰ ਸਕਦਾ। ਸਭ ਤੋਂ ਪਹਿਲਾਂ ਤਾਂ ਸੋਚੋ ਕਿ ਜੇ ਨਾਈ ਨਾ ਹੋਵੇ ਤਾਂ ਇਹ ਸਾਡੀਆਂ ਦਾੜੀਆਂ ਸ਼ਾੜੀਆਂ ਹਜਾਮਤਾਂ ਹਜੂਮਤਾਂ ਕੌਣ ਸਿੱਧੀਆਂ ਕਰੇ? ਤੇ ਅਸੀਂ ਤਾਂ ਵੈਸੇ ਹੀ ਜਿੰਨ ਭੂਤ ਹੀ ਲੱਗੀਏ ਜਾਂ ਅਸੀਂ ਤਾਂ ਬਿੱਜੂ ਹੀ ਲੱਗੀਏ ਜੇ ਸਾਨੂੰ ਸਿੱਧਾ ਸੁੱਧਾ ਪੱਧਰਾ ਨਾ ਕਰੇ ਤੇ ਵੇਖਣ ਦੇ ਕਾਬਿਲ ਨਾ ਬਣਾਏ, ਸਾਡੀ ਦਾੜੀ ਸ਼ਾੜੀ ਨਾ ਮੁੰਨੇ। ਇਹ ਵੇਖੋ ਹੁਣ, ਇਹ ਜ਼ਰਾ ਗੌਰ ਕਰੋ, ਜਦੋਂ ਮੈਂ ਠੇਠ ਪੰਜਾਬੀ ਬੋਲਣਾ ਹੈ ਨਾ ਉਦੋਂ ਇਹ ਮਿੱਠੂ ਹੋਰੀ ਬੜੇ ਹੱਸਦੇ ਨੇ, ਇਹਦੇ ਦੰਦ ਨਿਕਲਦੇ ਨੇ। ਪੁੱਤਰ ਪੰਜਾਬੀ 'ਚ ਮੁੰਨਣਾ ਹੀ ਆਖਦੇ ਨੇ, ਅੰਗਰੇਜ਼ੀ 'ਚ ਉਹਨੂੰ ਸ਼ੇਵ ਕਰਨਾ ਆਖਦੇ ਨੇ, ਲੇਕਿਨ ਉਰਦੂ 'ਚ ਉਹਨੂੰ ਆਖਦੇ ਨੇ ਦਾੜੀ ਬਣਾਉਣਾ, ਲੇਕਿਨ ਇਹ ਪੰਜਾਬੀ 'ਚ ਉਹਨੂੰ ਮੁੰਨਣਾ ਹੀ ਆਖਦੇ ਨੇ। ਹੁਣ ਮੈਂ ਕੀ ਆਖਾਂ? ਮੁੰਨਣੇ ਨੂੰ ਮੁੰਨਣਾ ਹੀ ਆਖਾਂਗਾ ਮੈਂ, ਕੋਈ ਨਵਾਂ ਲਫ਼ਜ਼ ਕੱਢ ਲਾਂ ਪੰਜਾਬੀ ਦਾ? ਅੱਛਾ ਜੀ, ਉਹ ਮੈਂ ਜਿਸ ਤਰ੍ਹਾਂ ਤੁਹਾਨੂੰ ਆਖਿਆ ਵੀ ਹਜਾਮਤ ਸ਼ਜਾਮਤ ਦਾੜੀ ਸ਼ਾੜੀ ਉਹ ਵੀ ਨਾਈ ਨੇ ਕਰਨੀ ਹੈ। ਉਸ ਤੋਂ ਗਾਂਹ ਤੁਰੋ ਤੇ ਕੋਈ ਵਿਆਹ ਸ਼ਾਦੀ ਹੈ ਤੁਹਾਡੇ ਘਰ ਤੇ ਉਹਦੀ ਗੰਢ ਵੀ ਨਾਈ ਨੇ ਲੈ ਕੇ ਜਾਣੀ। ਅੱਛਾ, ਇਹ ਬੜਾ ਅਹਿਮ ਕੰਮ ਹੈ। ਗੰਢ ਦਾ ਮਤਲਬ ਇਨਵੀਟੇਸ਼ਨ, ਸੱਦਾ, ਉਹ ਵੀ ਨਾਈ ਨੇ ਲੈ ਕੇ ਜਾਣਾ। ਮਤਲਬ ਕਹਿਣ ਦਾ ਹੈ ਕਿ ਤੁਸੀਂ ਅਗਰ ਵਿਆਹ ਰੱਖਿਆ ਤੇ ਜਿਹੜੇ ਤੁਹਾਡੇ ਰਿਸ਼ਤੇਦਾਰ ਸਾਕ ਨੇ ਉਹਨਾਂ ਵੱਲ ਜਿਹੜਾ ਤੁਸੀਂ ਪੈਗਾਮ ਘੱਲਣਾ ਹੈ ਉਹ ਨਾਈ ਦੇ ਹੱਥ ਘੱਲਣਾ ਹੈ। ਨਾਈ ਵੀ ਖੁਸ਼ ਹੋ ਕੇ ਉਹਨਾਂ ਵੱਲ ਪੈਗਾਮ ਲੈ ਕੇ ਜਾਂਦਾ ਜਿਹੜੇ ਅੱਗੋਂ ਖਿਦਮਤ ਕਰਨ, ਤਗੜੇ ਚੌਧਰੀ ਹੋਣ। ਤੇ ਜੇ ਨਾਈ ਆਵੇ ਗੰਢ ਲੈ ਕੇ ਤੇ ਉਹਦੀ ਟਹਿਲ ਸੇਵਾ ਚੰਗੀ ਨਾ ਹੋਵੇ, ਉਹਨੂੰ ਕੋਈ ਇਨਾਮ ਸ਼ਨਾਮ ਚੰਗਾ ਨਾ ਦਿੱਤਾ ਜਾਏ, ਲਾਗ ਚੰਗਾ ਨਾ ਦਿੱਤਾ ਜਾਏ, ਤੇ ਫਿਰ ਨਾਈ ਜਦੋਂ ਵਾਪਸ ਮੁੜਦਾ ਹੈ ਨਾ, ਪੁਰਾਣੇ ਜ਼ਮਾਨੇ 'ਚ ਤੇ ਪੈਦਲ ਹੁੰਦਾ ਸੀ ਜਾਂ ਕਿਸੇ ਖੋਤੇ ਘੋੜੇ 'ਤੇ ਹੁੰਦਾ ਸੀ, ਤੇ ਉਹ ਜਿੱਥੇ ਜਿੱਥੇ ਰਾਤ ਪੈਂਦੀ ਸੀ ਰੁਕਦਾ ਸੀ, ਜਿੱਥੇ ਜਿੱਥੇ ਸਾਹ ਸੂਹ ਲੈਣ ਨੂੰ ਰੁਕਦਾ ਸੀ ਉੱਥੇ ਉੱਥੇ ਉਸ ਚੌਧਰੀ ਦੀ ਮਿੱਟੀ ਪਲੀਤ ਕਰੀ ਆਉਂਦਾ ਸੀ ਜਿਹਨੇ ਉਹਦੇ ਨਾਲ ਚੰਗਾ ਸਲੂਕ ਨਹੀਂ ਸੀ ਕੀਤਾ। ਇਸ ਲਈ ਪਿੰਡਾਂ 'ਚ ਪਤਾ ਹੈ ਕਿ ਜੇ ਆਪਣੀ ਇੱਜ਼ਤ ਤੁਹਾਡੀ ਇੱਕ ਤਾਂ ਤੁਹਾਡੇ ਆਪਣੇ ਹੱਥ ਹੁੰਦੀ ਤੇ ਦੂਜੀ ਨਾਈ ਦੇ ਹੱਥ 'ਚ ਹੁੰਦੀ ਹੈ। ਇਸ ਵਾਸਤੇ ਨਾਈ ਦਾ ਇੱਕ ਤਾਂ ਗੰਢ ਵਾਲਾ ਕੰਮ ਹੈ ਕਿ ਜਿਹੜਾ ਵੀ ਕੰਮ ਹੈ, ਫਿਰ ਕੋਈ ਖੁਸ਼ੀ ਗਮੀ ਹੈ ਤੇ ਉੱਥੇ ਜਿਹੜਾ ਰੋਟੀ ਟੁੱਕਰ ਪਕਣਾ, ਦੇਗਾਂ ਸ਼ੱਗਾਂ ਖੜਕਣੀਆਂ ਨੇ, ਉਹ ਵੀ ਨਾਈ ਦਾ ਹੀ ਕੰਮ ਹੈ, ਉਹ ਵੀ ਨਾਈ ਨਹੀਂ ਕਰਨਾ। ਅੱਛਾ, ਇਸ ਤੋਂ ਬਾਅਦ ਇੱਕ ਨਾਈ ਦਾ ਹੋਰ ਐਸਾ ਕੰਮ ਹੈ ਕਿ ਨਾਈ ਜਿਹੜਾ ਹੈ ਨਾ ਉਹ ਪਿੰਡ ਦੇ ਵਿੱਚ ਸਰਜਨ ਵੀ ਨਾਈ ਹੁੰਦਾ ਹੈ। ਇਹ ਤੁਹਾਨੂੰ ਪਤਾ ਨਹੀਂ, ਪਤਾ ਹੈ ਕਿ ਨਹੀਂ ਪਤਾ? ਇਹ ਹੁਣ ਵੇਖੋ,
हसन डिया जरा बिल्लू वाल वेखो जरा बिल्लू के दंद निकलते बजुर्गो इन्हूं भाओ ना जरा थल्ले रौला बड़ा पाउंदा है बिल्लू ओए पुत्तर बह जा नाई की गल होण डई है किसी नाई दे काबू आ गया उन्हें गोडियां 'च सिर लैके मुन छड़ना ही तैनूं ते पिंड दे नाई दा मुन्निया बंदा जिहड़ा है ना वो 2 3 4 महीने वाल नहीं उगदे हुण तू पुछेगा वो क्यों ये पुत्तर पिंड दा जिहड़ा नाई है ना वो टोनी एंड गाय नहीं हैगा उत्थे तेरे लाहौर वाला या इत्थे न्यूयॉर्क दे विच तूं जिहड़ियां कोई अपॉइंटमेंट लैके वाल कटाने ने किते $200 देना है तो किते $100 देना है तो या अपना पाकिस्तान किते 10,000 रुपया दे के वाल कटाने ने पिंड दा नाई सेपी ते काम करदा पुत्तर पूरा साल पूरे टब्बर नूं मुन्नदा ते फिर साल तो बाद जिहड़ियां कोई 2 फसलां होणियां ने कोई कणक आउणी या कमाद आउणी जेहड़ा कमाद ते भी ते जेहड़े जिमीदार ने आग शाग ही दिंदे ने होर उन्हां नाई नूं किहड़ा कोई या कोई बोरी गुड़ दी दे दिंदे होणगे ते बाकी जिहड़ा ओह जिस वेले अपना कणक आउंदी है तो उस वेले कोई 4 भरियां देतियां ते ओह सेपी ते ही पुत्तर काम चलदा ते फिर मुसीबत ही हुंदी सी ना तेरी टिंड नाई आस्ते ते मुसीबत ही है ना ते ओह फिर पद्धर करके एक वारी मुनदा सी जूरा नाई ताकि दोहरे जिहड़ा है ना ओह वाल उगे ना ते टाइम लगे उगदे ते बह जा मिट्ठू बह जा पुत्तर आराम नाल किते मुनिया ना जाई मैं तैनूं बार बार दस्सण डिया अच्छा खैर वापस आने जी कि सर्जन भी नाई हुंदा पिंड दे विच कोई फोड़ा फिंसी जिहड़ा भी किसी दी कोई छोटी मोटी सर्जरी है जराह दा काम भी नाई करदा सी नाई इस काम नूं जिहड़ा पूरा अंजाम दिंदा सी ते बाकी तुसीं आ जिहड़े निक्के निक्के मुंडे जिहड़े हासे खेडे करन डए ना इन्हां सारिਆਂ ਨੂੰ ਤੇ पता है चंगी तरह क्योंकि इन्हां ਨੂੰ नाई दे हुणे हुणे हत्थ लगे ने इस तो इन्हां दे दंद निकलण डए ने उदों दंद नहीं सी निकलदे जदों हत्थ लगे सन उदों रोंदे सो मतलब कि पिंड 'च खतने भी नाई करदा तुहानूं पता है जराह जो होया वो जिस वेले सर्जन ही पिंड दा नाई होया ते उन्हें ही करने ना हुण जाके ते तुसीं किसे मोची कोलों ते नहीं खतने करवाउणे ना नाई नहीं करने ने या हुण तुहानूं की लगदा है कि हुण जवेल लतीफ साहब करन तुहाडे खतने उन्हें ही करने ना नाई करने पिंड दे विच सारी गल अच्छा जी ये तुसी सोचते हो कि नाई ते एडी रोशनी क्यों पै रही है ये एडा एडा अज नाई दे उत्ते जिहड़ा एडा पूरा वीलॉग किधरले पासे नूं निकल गया है वो वजह ये बनी है कि लाहौरों एक बंदे फ़ोन किया है पता नहीं दुरुस्त किया है या गलत किया है सच्चा किया है या झूठा किया है ये मैनूं नहीं पता पर लाहौरों एक बंदे फ़ोन किया है तो उन्हें मैनूं कहा कि गिल साहब मैं गया सा एक एजेंट के दफ्तर जिथों वीज़े लगते हैं तो उत्थे मैं वेख्या फार्म पिया होया सी ख्वाजा आसफ साहब दा दुबई जाण दा मैं पहलां भी तुहानूं आख्या कि मैनूं कोई पता नहीं ये खबर सच्ची है कि झूठी है मैनूं तो बंदे दस्सण वाले ने दस्सिया तो हुण ख्वाजा साहब दस सकते हैं गल सच्ची है कि नहीं लगदी तो मैनूं झूठी है पर हुण बंदा दस्सण पक्के पैर नहीं डिया इसलिए तुहाडे नाल शेयर कर रहे हैं वो बंदा ये आखण डिया है कि जी वो उत्थे पिया सी फार्म तो मैं बंदे नूं पुछया कि बई ये फार्म ख्वाजा आसफ साहब दा किवें है तो ये क्यों जा रहे हैं उन्हें कहा जी इन्हां नाई का काम अपलाई किया है तो वो जा रहे हैं तो मैं इन्हों घल रहा तो उन्हें पूछया अगों कि बई क्यों घल रहे हैं इन्हों उस एजेंट को एजेंट ने कहा यार मैं भी ये गल ख्वाजा साहब ने पूछी सी कि तुसी क्यों जा रहे हो तो फिर नाई का ही वीज़ा क्यों लैना है तुसां उन्हें आख्या अगों कि यार एक तो जी बेबे है ना रिहाना डार तुहानूं सारिਆਂ ਨੂੰ पता ही है वो जुड़ गई है ख्वाजा आसिफ नूं उस बंदे नूं दस्सिया उन्हें क्या माई पक्के पैरियां आई वो पुत्रा नाल ते जो ख्वाजा आसिफ ने करवाना सी करा लिया सी माई दे नाल भी पहलां ज्यादती करवाई पुलिस छुलिस घर भन्नी तोड़ भन्न कराई पर माई सीधी होकर जुड़ गई है तो माई ने गिच्चियों फड़ लिया हुण ख्वाजा आसिफ नूं ते माई ने हुण मुन के रख देना अम्मा ने ख्वाजे आसिफ नूं ते ख्वाजे आसिफ नूं इस गल दा लग गया पता कि मेरे पल्ले गल कोई नहीं रह जानी इस वजह तो ख्वाजे आसिफ ने कहा भी इत्थे बेरोज़गार फिरांगे तो बाहर जाके कोई कम शम करते हैं तो वो बंदे ने पूछा कि भी कम नाई का ही करना कोई होर कम नहीं कर सकते ख्वाजा साहब वो हुण बंदा दसदा मैं दोबारा तुहानूं आखना कि मैनूं नहीं पता मैनूं तो जिन्हें फ़ोन करके आख्या मैं उहदी गल तुहानूं दस रहा वो बंदा ये आखण डिया अगों कि जनाब ये इसलिए नाई दे वीज़े ते जाना है कि पहलां भी वो नाई दे काम ते गए सन पिछली वारी भी जदों जाना पिया सी उन्हां नूं ते क्योंकि एक तो उन्हां कोल तजर्बा है इसलिए जाना चाहते हैं तो दूजा वो इसलिए भी जाना चाहते हैं कि हुण जिवें पिछे अम्मा रिहाना डार मगर पै गई है और उन्हें लठ चुक ली है तो हो सकता है वो पिछा करे तो उत्ते खलीज के मुल्कों के भी मैनूं साह ना लैण देवे तो उत्ते फिर किसी होर वीज़े ते गया तो कोई चौकीदारे ते गया या किसी होर ते गया तो कढवा दिता जाएगा नौकरी तो आराम नाल नाई दे वीज़े ते जाओ तो उत्थे जिहड़े मर्जी काम करो फिर भावें खतने करो तो भावें दाड़ियां मुन्नो तो भावें देगां खड़काओ जो मर्जी करो लेकिन ख्वाजा साहब नूं ये नहीं पता कि उत्थे जिहड़ा खलीज दे विच इंज काम नहीं चलदा है साडे पिंडां चलदा है खलीज दे विच नाई कोलों सारे काम नहीं लैंदे खतने खुतने उत्थे जिहड़े वो सर्जन ही करदे ने ख्वाजा साहब दे कोलों नहीं कीते जाने
ਔਰ ਦੂਸਰੀ ਗੱਲ ਇਹ ਹੈ ਕਿ ਉੱਥੇ ਤੇ ਫਿਰ ਦਾੜੀ ਸ਼ਾੜੀ ਬੁਣ ਸਕਦੇ ਹੋ, ਵਾਲ ਸ਼ਾਲ ਹੀ ਲੋਕਾਂ ਦੇ ਸਿੱਧੇ ਕਰ ਸਕਦੇ ਹੋ। ਅਤੇ ਉਹ ਵੀ ਮੇਰਾ ਤਾਂ ਖਿਆਲ ਹੈ ਕਿ ਉਹ ਵੀ ਜਿਹੜੇ ਉੱਥੇ ਬਾਹਰ ਦੇ ਮੁਲਕਾਂ ਦੇ ਬੰਦੇ ਗਏ ਨੇ ਉਹਨਾਂ ਹੀ ਤੁਹਾਡੇ ਕਾਬੂ ਆਉਣਾ ਹੈ, ਕਿਉਂਕਿ ਜਿਹੋ ਜੀ ਤੁਹਾਡੀ ਭੈੜਾ ਸੁਭਾਅ ਹੈ ਉਹਦੇ ਵਿੱਚ, ਉਸ ਕੱਬੇ ਸੁਭਾਅ ਅਤੇ ਭੈੜੇ ਸੁਭਾਅ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਉੱਥੋਂ ਕੋਈ ਅਰਬੀ ਸ਼ੇਖ ਹੈ ਉਹਨੇ ਤੁਹਾਡੇ ਸਾਹਮਣੇ ਬਹਿਣਾ ਹੈ, ਕਿਉਂਕਿ ਤੁਹਾਡਾ ਕੀ ਪਤਾ ਕਿਸ ਵੇਲੇ ਕੀ ਕਰ ਦਿਓ। ਅਤੇ ਬਹਰਹਾਲ ਜੀ ਇਹ ਸੂਰਤ ਹਾਲ ਸੀ, ਇਹ ਤੁਹਾਡੇ ਸਾਹਮਣੇ ਰੱਖਣਾ ਸੀ ਕਿ ਪਿੰਡ ਦਾ ਨਾਈ ਅਤੇ ਖਵਾਜਾ ਆਸਿਫ ਇਹ ਮਾਮਲਾ ਹੈ ਕੀ ਹੈ, ਕਿਉਂਕਿ ਮੈਚ ਪਿਆ ਹੋਇਆ ਅੰਮਾ ਰਿਹਾਨਾ ਡਾਰ ਦਾ ਖਵਾਜਾ ਆਸਿਫ ਨਾਲ, ਜਿਹੜਾ ਕਿ ਵਾਜ਼ੇ ਨਜ਼ਰ ਆ ਰਿਹਾ ਕਿ ਅੰਮਾ ਰਿਹਾਨਾ ਡਾਰ ਜਿਹੜੀ ਹੈ ਉਹ ਖਵਾਜਾ ਆਸਿਫ ਨੂੰ ਲੈ ਦੇ ਗਈ ਜੇ, ਕੋਈ ਵਜ੍ਹਾ ਉੱਥੇ ਮੈਨੂੰ ਨਜ਼ਰ ਨਹੀਂ ਆਉਣ ਡਈ ਇਹਦੇ ਜਿੱਤਣ ਦੀ, ਅਤੇ ਇਸ ਵਜ੍ਹਾ ਤੋਂ ਸ਼ਾਇਦ ਇਹ ਵੀਜ਼ਿਆਂ ਸ਼ੀਜ਼ਿਆਂ ਦੇ ਚੱਕਰ ਦੇ ਵਿੱਚ ਪੈ ਗਿਆ। ਅਤੇ ਲਓ ਫਿਰ ਅੱਜ ਵਾਸਤੇ ਇੰਨਾ ਹੀ ਹੈ ਅੱਜ ਦੇ ਵੀਲਾਗ ਦੇ ਵਿੱਚ, ਅਤੇ ਅਗਲੇ ਵੀਲਾਗ 'ਚ ਤੁਹਾਡੇ ਨਾਲ ਫੇਰ ਸਾਂਝ ਕਰਾਂਗੇ। ਰੱਬ ਰਾਖਾ।